ਆਸ਼ਿਕ ਹੁੰਦਾ ਨਾ ਮੁਹੱਬਤ ਕਰਨ ਵਾਲਾ, ਤੇ ਸਾਡਾ ਇਸ਼ਕ ਹੈਗਾ ਆਪਣੇ ਪਿੰਡ ਨਾਲ, ਆਪਣੇ ਦਿਹਾਤ ਨਾਲ। ਤੇ ਸੋ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨਾਲ ਬਹੁਤ ਜ਼ਿਆਦਾ ਮੁਹੱਬਤ ਕਰਦੇ। ਪੱਠੇ ਲੈਣ ਅੱਜ ਸਕੂਲ ਨਹੀਂ ਗਿਆ? ਕਿਉਂ? ਆ ਕਿਹੜੀ ਕਿਤਾਬ ਚੱਕੀ ਫੇਰਦਾ? अस्सलाम वालेकुम सज्जनों, बेलियो तो मित्रों, तुहाडा की हाल चाल है? उम्मीद है सारे ठीक ठाक होणगे, वधिया होणगे। लहंदे पंजाब ते चढ़दे पंजाब जनाब रेल कार है साडे कोल। अज असीं आए पट्ठे छट्ठे वड्ढन, नाल भतीजा आ गया, कहंदा मैं भी आप ड्राइव करनी, पेट्रोल तो बगैर ते डीजल तो बगैर, फ्री वाला खर्चा, ते लैंदे जाओ ते चलदे जाओ। ते पट्ठे छट्ठे असीं कुछ वड्ढ लेने, कुछ वड्ढने आ। धुप्प अज बड़ी तेज़ हो गई फिर एक दफ़ा। ਤੇ ਸੋ ਅੱਜ ਅਸੀਂ ਪਿੰਡ ਦੇ ਵਿੱਚ ਕੰਮ ਕਰਦੇ ਪਏ, ਪਿੰਡ ਦਾ ਕੰਮ ਕਾਜ ਕਰ ਲਈਏ, ਸਾਰਾ ਕੁਝ ਕਰ ਲਈਏ, ਤੇ ਫਿਰ ਬਾਕੀ ਚੀਜ਼ਾਂ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਹੁਣ ਇਸ ਟਾਈਮ ਅਸੀਂ ਜਿਹੜਾ ਨਾ ਇੱਥੇ ਆ ਗਏ ਆ, ਰੇੜੀ ਛੜੀ ਲੈ ਕੇ ਕੰਮ ਕਰਨਾ ਹੈਗਾ। ਪੱਠੇ ਵੱਢ ਲਏ, ਉਹਦੇ ਉੱਤੇ ਸਿੱਟਣੇ ਆ, ਸਿੱਟ ਕੇ ਤੇ ਫਿਰ ਜਾ ਕੇ ਬਾਕੀ ਜਿਹੜੇ ਕੰਮ ਨੇ ਉਹ ਕਰਾਂਗੇ। ਰੂਟੀਨ ਤੁਹਾਨੂੰ ਆਪਣੀ ਦੱਸਾਂਗੇ ਬਾਕੀ ਸਾਰੀ। ਤੇ ਆਓ ਫਿਰ ਸਾਡੇ ਨਾਲ ਜੁੜੇ ਰਹੋ। ਨਾਸਰ ਅਮੀਨ ਵਲੌਗ ਚੈਨਲ ਨੂੰ ਲਾਈਕ, ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ। ਤੇ ਦੂਸਰਾ ਜਨਾਬ, ਅਸੀਂ ਜਾਣਾ ਹੈ ਇਨਸ਼ਾਅੱਲਾ ਪੰਜਾਬੀ ਕਾਨਫਰੰਸ ਲਾਹੌਰ ਦੇ ਵਿੱਚ, ਤੇ ਤੁਸੀਂ ਉੱਥੇ ਵੀ ਸਾਡੇ ਨਾਲ ਰਹਿਣਾ। ਤੇ ਤੁਹਾਨੂੰ ਪੰਜਾਬੀ ਤੀਜੀ ਇੰਟਰਨੈਸ਼ਨਲ ਜਿਹੜੀ ਕਾਨਫਰੰਸ ਹੋਣੀ ਆ, ਵੱਡੇ ਵੱਡੇ ਉੱਥੇ ਲੋਕ ਆਣੇ ਨੇ, ਦੋਸਤ ਆਣੇ ਨੇ, ਪੰਜਾਬੀ ਲੋਕ ਆਣੇ ਨੇ, ਸਰਾਕੀ ਲੋਕ ਆਣਗੇ, ਸਾਰੇ ਆਣਗੇ। ਕਿਉਂਕਿ ਇਹ ਜਿਹੜਾ ਤਲ ਹੈ, ਜਿਹੜਾ ਖਿੱਤਾ ਹੈ, ਇੱਥੇ ਹਰ ਕਿਸੇ ਨੂੰ ਵੈਲਕਮ ਕਰਨਾ ਚਾਹੀਦਾ ਹੈ। ਉਹ ਪੰਜਾਬੀ ਹੋ, ਸਰਾਕੀ ਹੋ, ਜੱਟ ਹੈ, ਬਲੋਚ ਹੈ, ਸਾਰਿਆਂ ਨੂੰ ਇਨਵਾਈਟ ਕਰਦੇ ਹਾਂ। ਤੀਜੀ ਇੰਟਰਨੈਸ਼ਨਲ ਜਿਹੜੀ ਨਾ ਕਾਨਫਰੰਸ ਹੈ, ਚੀਜ਼ਾਂ ਨੇ ਉੱਥੇ, ਵੱਡੇ ਵੱਡੇ ਲੋਕ ਸਟਾਰ ਆਣਗੇ, ਅੰਜਮ ਸਰੋਇਆ, ਨਾਸਰ ਢੱਲੂ, ਔਰ ਜਿਹੜਾ ਬਾਕੀ ਜਿੰਨੇ ਵੀ ਦੋਸਤ ਆਣਗੇ, ਯੂਕੇ ਤੋਂ, ਇੰਡੀਆ ਤੋਂ, ਇੰਗਲੈਂਡ ਤੋਂ, ਕੈਨੇਡਾ ਤੋਂ, ਸਿੱਖ ਲੋਕ ਵੀ ਆਣਗੇ ਉੱਥੇ, ਪੰਜਾਬੀ ਵਿਚਾਰ ਵਾਲੇ, ਪੰਜਾਬੀ ਲਹਿਰ ਵਾਲੇ, ਬਾਕੀ तमाम ਦੋਸਤ ਵੀ ਆਣਗੇ। ਸੋ ਸਾਡੇ ਨਾਲ ਜੁੜੇ ਰਹੋ ਤੇ ਲਹਿੰਦੇ ਤੇ ਚੜ੍ਹਦੇ ਪੰਜਾਬ ਦੀਆਂ ਚੀਜ਼ਾਂ ਤੁਹਾਡੇ ਸਾਹਮਣੇ ਹੈਗੀਆਂ, ਤੇ ਇਹਨਾਂ ਨੂੰ ਦੇਖਦੇ ਰਹੋ ਤੇ ਇੰਜੋਏ ਕਰਦੇ ਰਹੋ। ਸਾਡਾ ਕੈਮਰਾਮੈਨ ਉਹਨਾਂ ਚਿਕਰ ਬਣਿਆ ਸੀ ਜਨਾਬ ਮਿਸਟਰ। ਕੀ ਹਾਲ ਆ? ਠੀਕ ਹੈ, ਸ਼ੁਕਰ ਮਾਲਕ। ਠੀਕ ਹੈ। ਅੱਜ ਲੱਗਦਾ ਗਰਮੀ ਜ਼ਿਆਦਾ ਹੈ, ਧੁੱਪ ਹੈਗੀ ਆ। ਧੁੱਪ ਹੈਗੀ ਆ? ਹਾਂਜੀ। ਕਿੱਧਰ ਆਇਆ? ਪੱਠੇ ਲੈਣ। ਅੱਜ ਸਕੂਲ ਨਹੀਂ ਗਿਆ? ਕਿਉਂ? ਆ ਕਿਹੜੀ ਕਿਤਾਬ ਚੱਕੀ ਫੇਰਦਾ? ਦੂਸਰੀ ਦੀ। ਅੱਜ ਫਿਰ ਪੱਠੇ ਤੈਨੂੰ ਵੱਢਣੇ ਪੈਣੇ ਆ। ਇਹ ਦੇਖੋ ਜੀ, ਡਰਾਈਵਰ ਬਣਿਆ ਖੁਦ ਹੀ, ਤਾਂ ਕਹਿੰਦਾ ਮੈਂ ਖੁਦ ਚਲਾਣੀ ਹੈ। ਚੱਲ ਬਈ ਹੁਣ ਪੱਠੇ ਆਪਾਂ ਲੱਦ ਲਈਏ, ਤੇ ਲੱਦ ਕੇ ਤੇ ਫਿਰ ਲੈ ਕੇ ਚੱਲਦੇ ਹਾਂ ਜਨਾਬ। ਲਓ ਜੀ, ਹੁਣ ਅਸੀਂ ਪੱਠੇ ਜਿਹੜੇ ਨਾ ਲਾਦੇ ਪਏ ਇੱਥੇ, ਤੇ ਇਹ ਫਿਰ ਲੱਦ ਕੇ ਲੈ ਕੇ ਜਾਵਾਂਗੇ। ਟੁਕਣਾ, ਇਹ ਮਿਹਨਤ ਕਰਨੀ ਪੈਂਦੀ ਹੈ। ਇਹ ਮੈਂ ਕਹਿੰਦਾ ਇਹ ਕੰਮ ਜਿਹੜੇ ਅਸੀਂ ਤਾਂ ਵੱਡੇ ਹੋ ਗਏ, ਅਸੀਂ ਕਰਨੇ ਨੇ, ਛੋਟੇ ਹੁੰਦੇ ਵੀ ਕੀਤੇ ਨੇ। ਤੇ ਜਿੰਨੇ ਵੀ ਵਾਲਦੈਨ ਨੇ ਉਹਨਾਂ ਨੂੰ ਸਾਰਿਆਂ ਨੂੰ ਚਾਹੀਦਾ ਕਿ ਛੋਟੇ ਹੁੰਦੇ ਆਪਣੇ ਬੱਚਿਆਂ ਨੂੰ ਥੋੜ੍ਹੀ ਬਹੁਤੀ ਮਿਹਨਤ ਕਰਵਾਓ, ਤਾਂ ਕਿ ਉਹਦੇ ਹੱਡੀਆਂ ਪਸਲੀਆਂ ਜਿਹੜੀਆਂ ਨਾ ਸਟਰੋਂਗ ਰਹਿਣ, ਮਜ਼ਬੂਤ ਰਹਿਣ, ਤੇ ਉਹ ਕੰਮ ਕਰਦੇ ਰਹਿਣ। ਤੇ ਇਹਦੇ ਵਿੱਚ ਹੀ ਪਾਕਿਸਤਾਨ ਸਮੇਤ ਪਾਕਿਸਤਾਨ ਦੇ तमाम ਵਾਲਦੈਨ ਦੀ ਖੁਸ਼ਹਾਲੀ ਹੈਗੀ। ਇਹਨੂੰ ਲਾਈਟ ਨਾ ਲਾਓ, ਪੋਜ਼ਿਟਿਵ ਲਾਓ। ਬਰਗਰ, ਪਰਾਠੇ, ਸ਼ਵਾਰਮੇ ਅੱਜ ਕੱਲ੍ਹ ਖਾ ਕੇ ਤੁਸੀਂ ਦੇਖ ਲਓ, ਜਿੰਨੇ ਵੀ ਨੌਜਵਾਨ ਨੇ ਨਾ ਉਹ ਇੱਥੇ ਮੋਟੇ ਨੇ, ਤੇ ਜੇ ਉਹਨਾਂ ਨੂੰ ਕਹੋ ਦੌੜੋ ਤੇ ਦੌੜਿਆ ਨਹੀਂ ਜਾਂਦਾ। ਤੇ ਸਾਨੂੰ ਇਨਸ਼ਾਅੱਲਾ ਹੁਣ ਵੀ ਕਿਸੇ ਨਾਲ ਲਾ ਦਿਓ ਦੌੜ ਵਾਸਤੇ, ਤੇ ਅਸੀਂ ਹੁਣ ਵੀ ਇਨਸ਼ਾਅੱਲਾ ਚੈਂਪੀਅਨ ਨਿਕਲਾਂਗੇ। ਅੱਛਾ ਜੀ, ਅਸੀਂ ਗੱਲਾਂ ਕਰਦੇ ਰਹਿੰਦੇ ਪਿੰਡ ਦੀਆਂ ਸਬਜ਼ੀਆਂ ਦੀਆਂ। ਆਹ ਦੇਖੋ, ਕੱਦੂ ਦਾ ਬੇਸ਼ੱਕ ਮੌਸਮ ਚਲਾ ਗਿਆ, ਲੇਕਿਨ ਹਾਲੇ ਵੀ ਕੱਦੂ ਜਿਹੜੇ ਨਾ ਅਵੇਲੇਬਲ ਨੇ, ਹਾਲੇ ਵੀ ਇਸਤੇਮਾਲ ਹੋ ਰਹੇ ਨੇ। ਹਾਲੇ ਇੰਨੀਆਂ ਗਰਮੀਆਂ ਸਟਾਰਟ ਨਹੀਂ ਹੋਈਆਂ, ਤੇ ਇਹ ਫਰੈਸ਼ ਸਬਜ਼ੀਆਂ ਜਿਹੜੀਆਂ ਨਾ, ਤੇ ਇਹਦੀ ਕਿਆ ਹੀ ਗੱਲਬਾਤ ਹੈ। ਇਹ ਦੇਖੋ, ਚੈੱਕ ਕਰੋ, ਸੁਭਾਨ ਅੱਲਾ। ਇਹ ਦੇਖੋ, ਤੇ ਇਹੀ ਤੇ ਇੱਕ ਪਿੰਡ ਦੀਆਂ ਰੌਣਕਾਂ ਨੇ ਕਿ ਫਰੈਸ਼ ਚੀਜ਼ਾਂ, ਦੁੱਧ ਹੋ ਗਿਆ, ਸਬਜ਼ੀਆਂ ਹੋ ਗਈਆਂ, ਤਾਂ ਬਿਲਕੁਲ ਫਰੈਸ਼ ਲੱਭਦੀਆਂ ਨੇ। ਤੇ ਪਾਣੀ ਮਾਸ਼ਾਅੱਲਾ, ਤੇ ਫਿਰ ਤੁਸੀਂ ਆਪਣੇ ਅੱਖਾਂ ਦੇ ਸਾਹਮਣੇ ਪਲਦੀ ਹੋ ਫਸਲ ਨੂੰ ਦੇਖਦੇ ਹੋ। ਤੇ ਇਸ ਟਾਈਮ ਮੁੰਜੀ ਦੀ ਫਸਲ ਜਿਹੜੀ ਹੈ ਨਾ ਫੁੱਲ ਤਕਰੀਬਨ ਤਿਆਰ ਹੋਣ ਨੂੰ ਹੈ। ਦੇਖੋ ਮਾਸ਼ਾਅੱਲਾ, ਇੱਕ ਇੱਕ ਸਿੱਟਾ ਜਿਵੇਂ ਮੋਤੀ ਪਰਾਏ ਹੁੰਦੇ ਨੇ, ਐਵੇਂ ਹੈਗਾ ਅਲਹਮਦੁਲਿਲਾ ਨਾਲ। ਤੇ ਇਹ ਫਸਲ ਜਿਹੜੀ ਹੈ ਨਾ ਉਹ ਤਕਰੀਬਨ ਤਿਆਰ ਹੋ ਚੁੱਕੀ ਹੈ। ਜਿੰਨੇ ਸਿੱਟਾ ਪੈ ਗਿਆ, ਜਿਹੜੀ ਪੱਕ ਚੱਲੀ ਹੈ ਤਕਰੀਬਨ, ਉਹ ਡਿੱਗ ਪਈ ਹੈਗੀ, ਕਿਉਂਕਿ ਅੰਨ ਜਦੋਂ ਉੱਤੇ ਵਜ਼ਨ ਆਉਂਦਾ ਨਾ, ਤੇ ਫਿਰ ਉਹ ਡਿੱਗ ਪੈਂਦੀ ਹੈਗੀ ਆ। ਤੇ ਅਲਹਮਦੁਲਿਲਾ ਚਾਰ ਚੁਫੇਰੇ ਇੱਥੇ ਜਿਹੜੀ ਆ ਇਸ ਟਾਈਮ ਫਸਲ ਹੈਗੀ ਆ ਮੁੰਜੀ ਦੀ। ਮੁੰਜੀ ਦੀ ਫਸਲ ਇਸ ਦਫਾ
ਬੜੀ ਖਰਾਬ ਹੋਈ। ਅਸੀਂ ਜਲਾਲਪੁਰ ਪੀਰ ਵਾਲਾ ਬਹੁਤ ਸਾਰੇ ਇਲਾਕਿਆਂ ਦਾ 123-24 ਮੌਜ਼ਿਆਂ ਦਾ ਅਸੀਂ ਉੱਥੇ ਵਿਜ਼ਿਟ ਕੀਤਾ ਤੇ ਉੱਥੇ ਮਕਈ, ਗੰਦਮ ਤੇ ਮੁੰਜੀ ਦੀ ਫਸਲ ਬੜੀ ਖਰਾਬ ਹੋਈ। ਗੰਦਮ ਉਹ ਜਿਹੜੀ ਕਿ ਘਰ ਵਾਸਤੇ ਲੋਕਾਂ ਨੇ ਰੱਖੀ ਹੋਈ ਸੀ ਨਾ, ਉਹ ਬੜੀ ਖਰਾਬ ਹੋਈ ਹੈਗੀ। ਤੇ ਅੱਲਾਹ ਤਾਲਾ ਸਾਡੇ ਪਾਕਿਸਤਾਨ ਨੂੰ ਇਸ ਦਫਾ ਬਹੁਤ ਜ਼ਿਆਦਾ ਫਸਲ ਜਿਹੜੀ ਆ ਨਾ ਉਹਦੇ ਨਾਲ ਜਿਹੜਾ ਨਾ ਬਹੁਤ ਜ਼ਿਆਦਾ ਸਾਨੂੰ ਸਾਡੇ ਰਿਜ਼ਕ ਵਿੱਚ ਇਜ਼ਾਫਾ ਕਰੇ। ਸਾਡੇ ਪਾਕਿਸਤਾਨ ਦੇ ਤਮਾਮ ਲੋਕ ਜਿੰਨੇ ਵੀ ਜ਼ਿਮੀਂਦਾਰ ਨੇ ਉਹਨਾਂ ਦੇ ਰਿਜ਼ਕ 'ਚ ਇਜ਼ਾਫਾ ਕਰੇ। ਬਾਕੀ ਵੀ ਜਿੰਨੇ ਤਮਾਮ ਲੋਕ ਨੇ ਉਹ ਕਾਰੋਬਾਰੀ ਨੇ, ਉਹ ਜੋਬ ਹੋਲਡਰ ਨੇ, ਉਹ ਕੀ ਰੇਹੜੀ ਚਲਾਉਂਦਾ ਹੈ, ਕੋਈ ਕੁਛ ਚਲਾਉਂਦਾ ਹੈ, ਤੇ ਅੱਲਾਹ ਤਾਲਾ ਉਹਨਾਂ ਦੇ ਤਮਾਮ ਕਾਰੋਬਾਰ ਤਮਾਮ ਚੀਜ਼ਾਂ ਜਿਹੜੇ ਨਾ ਖੈਰ ਬਰਕਤ ਡਾਲੇ। ਕਿਉਂਕਿ ਸਾਡਾ ਪਾਕਿਸਤਾਨ ਖੁਸ਼ਹਾਲ, ਸਾਡੇ ਨੌਜਵਾਨ ਖੁਸ਼ਹਾਲ ਤੇ ਅਸੀਂ ਜਿਹੜਾ ਨਾ ਖੁਸ਼ਹਾਲ ਹੋ ਸਕਦੇ ਹਾਂ। ਤੇ ਅਲਹਮਦੁਲਿਲਾ ਇਸ ਦਫਾ ਜਿਹੜੀ ਫਸਲ ਜਿੱਥੇ ਬਚ ਗਈ ਹੈ ਨਾ ਮੁੰਜੀ ਦੀ, ਉਹ ਬੜੀ ਜ਼ਬਰਦਸਤ ਹੈਗੀ ਹੈ। ਤੇ ਅੱਲਾਹ ਤਾਲਾ ਐਵੇਂ ਹੀ ਸਾਡੇ ਪਾਕਿਸਤਾਨ ਦੇ ਵਿੱਚ ਇਹਨਾਂ ਫਸਲਾਂ ਦੀ ਜਿਹੜੀ ਗਰੋਥ ਹੈ ਨਾ ਉਹਨੂੰ ਜ਼ਿਆਦਾ ਕਰਦਾ ਰਹੇ, ਤਾਂ ਕਿ ਜਿੰਨੀ ਜ਼ਿਆਦਾ ਗਰੋਥ ਹੋਈ ਫਸਲਾਂ ਦੀ, ਜਿੰਨਾ ਜ਼ਿਆਦਾ ਅੱਛਾ ਬਿਜ਼ਨਸ ਹੋਏਗਾ ਤੇ ਸੋ ਪਾਕਿਸਤਾਨ ਦੇ ਨੌਜਵਾਨ ਤਰੱਕੀ ਕਰਨਗੇ। ਤੇ ਸਾਨੂੰ ਬਜ਼ੁਰਗਾਂ ਦੀ ਦੁਆਵਾਂ ਦੀ ਵੀ ਬਹੁਤ ਜ਼ਰੂਰਤ ਆ। ਤੇ ਜਿੱਥੇ ਜਿੱਥੇ ਵੀ ਬਜ਼ੁਰਗ ਵੱਡੇ ਲੋਕ ਵੀ ਸਾਡੇ ਵੀਡੀਓ ਦੇਖਦੇ ਨੇ, ਸਾਡੀ ਏਜ ਤੋਂ ਵੱਡੇ, ਤੇ ਉਹਨਾਂ ਵਾਸਤੇ ਬਹੁਤ ਸਾਰੀਆਂ ਦੁਆਵਾਂ। ਤੁਸੀਂ ਵੀ ਸਾਡੇ ਵਾਸਤੇ ਦੁਆਵਾਂ ਕਰਦੇ ਰਹੋ। ਇਨਸ਼ਾਅੱਲਾ ਪਾਕਿਸਤਾਨ ਸਭ ਦੀਆਂ ਦੁਆਵਾਂ ਨਾਲ ਜਿਹੜਾ ਤਰੱਕੀ ਕਰੇਗਾ। ਇੱਥੇ ਅਸੀਂ ਸਬਜ਼ੀ ਕਾਸ਼ਤ ਕਰਨੀ ਹੈਗੀ ਆ, ਉਹਦੇ ਵਾਸਤੇ ਜਿਹੜਾ ਨਾ ਇੱਥੇ ਜ਼ਮੀਨ ਜਿਹੜੀਆਂ ਨੂੰ ਹਲ ਚਲ ਚਲਾਤੇ ਹੈਗੇ ਆ। ਦੇਖੋ ਤੇ ਧੁੱਪ ਛੁੱਪ ਲੱਗੇਗੀ, ਜਿਵੇਂ ਧੁੱਪ ਲੱਗੇਗੀ ਫਿਰ ਲਸਣ ਦੀ ਕਾਸ਼ਤ ਹੋਏਗੀ ਇਨਸ਼ਾਅੱਲਾ। ਗੰਨੇ ਦੀ ਕਾਸ਼ਤ ਹੋ ਰਹੀ ਹੈ। ਉਹਦੇ ਇਲਾਵਾ ਬਿਹਤਰੀਨ ਮੌਸਮ ਹੈ, ਤੁਸੀਂ ਕੋਈ ਪੌਦੇ ਸ਼ੌਦੇ ਲਾਣੇ ਤੇ ਉਹ ਵੀ ਲਾ ਲਓ, ਉਹ ਵੀ ਇਨਸ਼ਾਅੱਲਾ ਅੱਛੇ ਹੋਣਗੇ। ਤੇ ਪਿੰਡ ਦੀ ਇਹ ਜਿਹੜੀਆਂ ਚੀਜ਼ਾਂ ਨੇ, ਇਹ ਸਕੂਨ, ਇਹ ਸ਼ਾਨ ਸ਼ੌਕਤ, ਇਹ ਸਰ ਸਬਜ਼ਾ, ਇਹ ਚੀਜ਼ਾਂ, ਇਹ ਦਰਖਤ, ਇਹ ਟਿਊਬਵੈੱਲ, ਇਹ ਬਹੁਤ ਅੱਛੇ ਲੱਗਦੇ ਨੇ। ਬਹੁਤ ਜ਼ਿਆਦਾ ਦਿਲ ਦੇ ਕਰੀਬ ਚੀਜ਼ਾਂ ਵਸਣ ਵਾਲੀਆਂ। ਜਿਵੇਂ ਆਸ਼ਿਕ ਹੁੰਦਾ ਨਾ ਮੁਹੱਬਤ ਕਰਨ ਵਾਲਾ, ਤੇ ਸਾਡਾ ਇਸ਼ਕ ਹੈਗਾ ਆਪਣੇ ਪਿੰਡ ਨਾਲ, ਆਪਣੇ ਦਿਹਾਤ ਨਾਲ। ਤੇ ਸੋ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨਾਲ ਬਹੁਤ ਜ਼ਿਆਦਾ ਮੁਹੱਬਤ ਕਰਦੇ। ਤੇ ਜਿੰਨੇ ਵੀ ਪਿੰਡੂ ਲੋਕ ਨੇ, ਪਿੰਡ ਦੇ ਰਹਿਣ ਵਾਲੇ ਨੇ, ਦੇਸ਼ ਪ੍ਰਦੇਸ਼ ਰਹਿੰਦੇ ਨੇ ਬਾਹਰ, ਤੇ ਉਹ ਸਾਨੂੰ ਲਾਜ਼ਮੀ ਦੱਸਣਾ ਕਿ ਤੁਸੀਂ ਆਪਣੇ ਪਿੰਡ ਨੂੰ ਕਿੰਨਾ ਯਾਦ ਕਰਦੇ ਹੋ। ਤੇ ਇਸੇ ਦੁਆ ਉਮੀਦ ਦੇ ਨਾਲ ਕਿ ਜਿੱਥੇ ਰਹੋ ਖੁਸ਼ ਰਹੋ, ਆਬੋ ਤਾਬ ਨਾਲ ਤੁਸੀਂ ਆਪਣੀ ਜ਼ਿੰਦਗੀ ਦਾ ਸਫ਼ਰ ਜਾਰੀ ਰੱਖੋ। ਸਾਨੂੰ ਦਿਓ ਇਜਾਜ਼ਤ। ਅੱਲਾ ਨਿਗਹਿਬਾਨ।